ਹਾਲਾਤ ਬਾਰਡਰ ਦੇ ਉੱਤੇ ਇਸ ਟਾਈਮ ਇਦਾਂ ਦੇ ਹੀ ਜਿਹੜੇ ਉਹ ਚੱਲ ਰਹੇ ਨੇ, ਜਿਸ ਦੇ ਵਿੱਚ ਕਹਿੰਦੇ ਵੀ ਹੁਣ ਟੈਕਸਸ ਦੇ ਵਿੱਚ ਕਿਉਂਕਿ ਨਵਾਂ ਕਾਨੂੰਨ ਉੱਥੇ ਵੀ ਲਾਗੂ ਹੋ ਰਿਹਾ ਆ ਆਉਂਦੇ ਸਾਲ ਦੇ ਵਿੱਚ। ਤੇ ਇਹ ਵੀ ਜਿਹੜੇ ਉਹ ਦੇਖੇ ਗਏ ਆ, ਲੋਕ ਕਹਿੰਦੇ ਵੀ ਸਾਨੂੰ ਅਸੀਂ ਜਲਦੀ ਜਲਦੀ ਅਮਰੀਕਾ 'ਚ ਜਿਹੜਾ ਉਹ ਦਾਖਲ ਹੋ ਜਾਈਏ, ਵੀ ਇਸ ਤੋਂ ਪਹਿਲਾਂ ਸਾਨੂੰ ਟੈਕਸਸ ਦੇ ਵਿੱਚ ਉਹਨਾਂ ਨੇ ਫੜਨਾ ਜਿਹੜਾ ਉਹ ਸ਼ੁਰੂ ਕਰ ਦੇਣਾ ਆ। ਸੋ ਉਹਦੇ ਕਰਕੇ ਵੀ ਹੁਣ ਬਾਰਡਰ ਦੇ ਉੱਤੇ ਹੋਰ ਤੇਜ਼ੀ ਦੇ ਨਾਲ ਲੋਕਾਂ ਦੀ ਆਮਦ ਜਿਹੜੀ ਆ ਉਹ ਵੱਧ ਸਕਦੀ ਆ। ਸੋ ਬਾਰਡਰ ਪੈਟਰੋਲ ਏਜੰਟਸ ਪਹਿਲਾਂ ਹੀ ਕਾਫੀ ਜਿਹੜੇ ਆ ਉਹ ਪ੍ਰੈਸ਼ਰਡ ਆ। ਉਹਨਾਂ ਨੂੰ ਕਾਫੀ ਜ਼ਿਆਦੀਆਂ ਜਿਹੜੀਆਂ ਮਾਈਗਰੈਂਟਸ ਜਿਹੜੇ ਆ ਰਹੇ ਆ ਬਾਰਡਰ ਟੱਪ ਕੇ, ਉਹਨਾਂ ਦੇ ਨਾਲ ਉਹਨਾਂ ਦਾ ਆਮੋ ਸਾਹਮਣਾ ਹੁੰਦਾ ਆ। ਉਹ ਆંકੜੇ ਜਿਹੜੇ ਆ ਉਹ ਹੋਰ ਵੀ ਜ਼ਿਆਦਾ ਵੱਧ ਸਕਦੇ ਆ। 2 ਸਾਲ ਲਗਾਤਾਰ ਫਿਸਕਲ ਈਅਰ ਦੇ ਵਿੱਚ ਰਿਕਾਰਡ ਤੋੜ ਆંકੜੇ ਜਿਹੜੇ ਉਹ ਜਿਹੜੇ ਕਸਟਮ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਦੇ ਤੇ ਮਾਈਗਰੈਂਟਸ ਦੇ ਆਮੋ ਸਾਹਮਣੇ ਦੇ ਜਿਹੜੇ ਉਹ ਬਣੇ ਆ। ਸੋ ਹੁਣ ਦੇਖੋ ਅੱਗੇ ਕਿੱਦਾਂ ਦੇ ਹਾਲਾਤ ਜਿਹੜੇ ਬਾਰਡਰ ਦੇ ਜਿਹੜੇ ਉਹ ਰਹਿੰਦੇ ਆ। ਇੱਕ ਪਾਸੇ ਜਿਹੜੀ ਇਲੈਕਸ਼ਨ ਇੰਟਰਫੀਅਰੈਂਸ ਆ ਉਹ ਇੱਕ ਮੁੱਦਾ ਆ, ਤੇ ਪਰ ਨਾਲ ਦੇ ਨਾਲ ਹੀ ਜਿਹੜਾ ਇਮੀਗ੍ਰੇਸ਼ਨ ਦਾ ਸਦਰਨ ਬਾਰਡਰ ਦਾ ਮੁੱਦਾ ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਗਰਮਾਇਆ ਹੋਇਆ। ਇਹ ਇਲੈਕਸ਼ਨ ਸੀਜ਼ਨ ਦੇ ਵਿੱਚ ਇਹ ਛਾਇਆ ਜਿਹੜਾ ਉਹ ਰਹੇਗਾ। ਇਸ ਦੇ ਉੱਤੇ ਆਪਾਂ ਨੂੰ ਹੁਣ ਬਹੁਤ ਜ਼ਿਆਦਾ ਟਿੱਪਣੀਆਂ ਲੋਕ ਜਿਹੜੇ ਆ ਉਮੀਦਵਾਰ ਆ ਉਹਨਾਂ ਦੇ ਜਿਹੜੇ ਬਿਆਨ ਆ ਉਹ ਦੇਖਣ ਨੂੰ ਮਿਲਦੇ ਰਹਿਣਗੇ। ਪਰ ਬਾਈਡਨ ਪ੍ਰਸ਼ਾਸਨ ਵੀ ਇਸ ਦੇ ਵਿੱਚ ਹੁਣ ਕਸੂਤਾ ਫਸਿਆ ਨਜ਼ਰ ਆਉਂਦਾ ਆ। ਇਸੇ ਲਈ ਉਹ ਹੱਥ ਪੱਲੇ ਜਿਹੜੇ ਉਹ ਜ਼ਰੂਰ ਮਾਰ ਰਹੇ ਆ ਵੀ ਭਾਈ ਇਲੈਕਸ਼ਨਾਂ ਤੋਂ ਪਹਿਲਾਂ ਕਿਸੇ ਤਰੀਕੇ ਦੇ ਨਾਲ ਕੋਈ ਕੰਟਰੋਲ ਜਿਹੜਾ ਉਹ ਹੋਵੇ, ਤਾਂ ਜੋ ਅਸੀਂ ਲੋਕਾਂ ਦੇ ਵਿੱਚ ਇਸ ਮਾਮਲੇ ਵਿੱਚ ਕੁਝ ਕਹਿਣ ਜੋਗੇ ਵੀ ਹੋ ਜੀ। ਸਕੀਏ। ਅਮਰੀਕਾ ਦੀ ਇਕੋਨਮੀ ਦੇ ਉੱਤੇ ਬਹੁਤ ਵੱਡਾ ਇਸ ਟਾਈਮ ਅਸਰ ਪੈ ਰਿਹਾ ਹੈ। ਜਿਹੜੀਆਂ ਟ੍ਰੇਨਸ ਟੈਕਸਸ ਦੇ ਥਰੂ ਆਉਂਦੀਆਂ ਸੀ ਮੈਕਸੀਕੋ ਤੋਂ, ਉਹ ਸ਼ਟ ਡਾਊਨ ਕੀਤੀਆਂ ਹੋਈਆਂ ਆ। ਦੂਸਰੇ ਪਾਸੇ ਸਭ ਤੋਂ ਜਿਹੜਾ ਬਿਜ਼ੀਐਸਟ ਏਰੀਆ ਹੈਗਾ ਐਰੀਜ਼ੋਨਾ ਦਾ, ਟੂਸਨ ਸੈਕਟਰ ਆ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਾਰਡਰ ਕ੍ਰਾਸ ਕਰ ਰਹੇ ਆ। ਕਹਿੰਦੇ ਵੀ ਬੁੱਧਵਾਰ ਨੂੰ 12,000 ਲੋਕਾਂ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਫੜ ਕੇ ਜਿਹੜਾ ਛੱਡਿਆ ਹੈਗਾ। ਹੁਣ ਇਹ ਖਬਰ ਆ ਰਹੀ ਆ ਵੀ ਮਾਈਗ੍ਰੈਂਟਸ ਨੂੰ ਯੂਐਸ ਦੀਆਂ ਸਟਰੀਟਸ ਦੇ ਉੱਤੇ ਛੱਡਿਆ ਜਾਂਦਾ ਆ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ 2 ਆਫੀਸ਼ੀਅਲਸ ਨੇ ਐਨਬੀਸੀ ਦੇ ਨਾਲ ਜਿਹੜੀ ਆ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਇਹ ਇੱਕ 3 ਦਿਨ ਕਹਿੰਦੇ ਲਗਾਤਾਰ ਹੋ ਗਿਆ ਇਸ ਹਫ਼ਤੇ ਦੇ, ਜਦੋਂ 12,000 ਬੰਦਾ ਅਨਡਾਕੂਮੈਂਟਡ ਮਾਈਗ੍ਰੈਂਟਸ ਬਾਰਡਰ ਕ੍ਰਾਸ ਕਰ ਰਹੇ ਆ ਤੇ ਉਹਨਾਂ ਨੂੰ ਸੜਕਾਂ ਤੇ ਛੱਡਿਆ ਜਾਂਦਾ ਆ। ਉਹ ਤੋਂ ਬਾਅਦ ਜਿਹੜੇ ਕਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਹੁੰਦੇ ਆ, ਉਹ ਉਹਨਾਂ ਨੂੰ ਲੈ ਜਾਂਦੇ ਹੈਗੇ ਆ। ਫਿਰ ਵੀ ਕਹਿੰਦੇ ਪਿਛਲੇ 3 ਦਿਨਾਂ ਤੋਂ ਮੰਡੇ, ਟਿਊਜ਼ਡੇ ਤੇ ਵੈਡਨਸਡੇ ਐਵਰੀਡੇ 12,000 ਤੋਂ ਵੱਧ ਅਨਡਾਕੂਮੈਂਟਡ ਮਾਈਗ੍ਰੈਂਟ ਕ੍ਰਾਸ ਕਰ ਰਹੇ ਆ ਤੇ 27,000 ਤੋਂ ਵੱਧ ਮਾਈਗ੍ਰੈਂਟ ਆਲਰੇਡੀ ਜਿਹੜਾ ਆ ਕਸਟਮ ਬਾਰਡਰ ਪੈਟਰੋਲ ਏਜੰਟਸ ਦੇ ਕੋਲ ਕਸਟਡੀ ਦੇ ਵਿੱਚ ਹੈਗੇ ਆ। ਇਹ ਵੀ ਇੱਕ ਬਹੁਤ ਵੱਡਾ ਨੰਬਰ ਆ। ਇਹਨੂੰ ਹੁਣ ਉਹਨਾਂ ਨੂੰ ਪ੍ਰੋਸੈਸ ਕਰਨ ਦੇ ਲਈ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਕੁ ਜਿਹੜਾ ਟਾਈਮ ਲੱਗਦਾ ਹੋਊਗਾ। ਤੇ ਉਹ ਕਹਿੰਦੇ ਵੀ ਸਾਡੇ ਕੋਲ ਸਟਾਫ ਹੈ ਨਹੀਂ ਇਹ ਸਾਰੇ ਕਾਸੇ ਨੂੰ ਹੈਂਡਲ ਕਰਨ ਦੇ ਲਈ। ਜੀ, ਤੇ ਬਿਲਕੁਲ। ਸਿਚੁਏਸ਼ਨ ਐਰੀਜ਼ੋਨਾ 'ਚ ਵੀ ਇਸ ਟਾਈਮ ਬਹੁਤ ਬੁਰੀ ਜੋ ਬਣੀ ਹੋਈ ਆ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ, ਟੈਕਸਸ ਵਾਲਿਆਂ ਨੇ ਹੁਣ ਬਾਈ ਏਅਰ ਜਿਹੜੇ ਆ ਅਨਡਾਕੂਮੈਂਟਡ ਲੋਕਾਂ ਨੂੰ ਵੱਖ-ਵੱਖ ਸਟੇਟਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਹੈਗਾ ਆ। ਕਿਉਂਕਿ ਬੱਸਾਂ ਦੇ ਉੱਤੇ ਉਹਨੇ ਕਿਹਾ ਸੀ, ਨਿਊਯਾਰਕ ਵਾਲਿਆਂ ਨੇ, ਸ਼ਿਕਾਗੋ ਵਾਲਿਆਂ ਨੇ, ਵੀ ਅਸੀਂ ਫਾਈਨ ਲਾਉਣ ਜਾ ਰਹੇ ਹੈਗੇ ਆ। ਬਾਰਡਰ ਪੈਟਰੋਲ ਦੇ ਆਫੀਸ਼ੀਅਲਸ ਨੇ ਕਿਹਾ ਵੀ 40 ਬੱਸਾਂ ਪਰ ਡੇ ਦੇ ਹਿਸਾਬ ਨਾਲ ਭਰ ਕੇ ਜਿਹੜੀਆਂ ਆ ਟੈਕਸਸ ਬਾਰਡਰ ਤੋਂ, ਜਿੱਥੇ ਓਵਰ ਕਰਾਊਡਿੰਗ ਹੋਈ ਆ, ਵੱਖ-ਵੱਖ ਏਰੀਏ ਦੇ ਵਿੱਚ ਭੇਜੀਆਂ ਜਾ ਰਹੀਆਂ ਹੈਗੀਆਂ। ਬਹੁਤ ਸਾਰਾ ਮੀਡੀਆ ਅਮਰੀਕਾ ਦਾ ਇਸ ਟਾਈਮ ਬਾਰਡਰ ਦੇ ਉੱਤੇ ਪਹੁੰਚਿਆ ਹੋਇਆ ਹੈ, ਲਾਈਵ ਕਵਰੇਜ ਕਰ ਰਹੇ ਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਕਿੱਦਾਂ ਲਾਈਨਾਂ ਲਾ ਕੇ ਬੈਠੇ ਹੋਏ ਆ ਵੀ ਕਿਹੜਾ ਕਿਸ ਵੇਲੇ ਮੇਰਾ ਨੰਬਰ ਲੱਗੇ ਤੇ ਮੈਂ ਜਿਹੜਾ ਆ ਅੰਦਰ ਪਹੁੰਚ ਜਾਵਾਂ। ਜੀ, ਬਿਲਕੁਲ। ਸੋ ਜਿਹੜੀ ਤੁਸੀਂ ਟ੍ਰੇਨਸ ਦੀ ਗੱਲ ਕਰਦੇ ਸੀਗੇ ਵੀ ਉਹ ਰੁਕੀਆਂ ਪਈਆਂ ਸੀ। ਉਹ 2 ਜਿਹੜੀਆਂ ਰੇਲ ਰੋਡ ਕ੍ਰਾਸਿੰਗ ਆ ਫੈਡਰਲ ਸਰਕਾਰ ਦੀਆਂ, ਉਹਨਾਂ ਨੇ ਟੈਕਸਸ ਦੇ ਇਹਨਾਂ 2 ਬਾਰਡਰ ਟਾਊਨਸ ਦੇ ਉੱਤੇ ਬੰਦ ਕੀਤੀਆਂ। ਕ੍ਰਾਸ ਬਾਰਡਰ ਟ੍ਰੇਡ ਦੇ ਉੱਤੇ ਤੇ ਅਮਰੀਕਨ ਕੰਜ਼ਿਊਮਰ ਦੇ ਉੱਤੇ ਕਹਿੰਦਾ ਇਸ ਦਾ ਅਸਰ ਆਪਾਂ ਨੂੰ ਪੈਂਦਾ ਜਿਹੜਾ ਉਹ ਦਿਖ ਸਕਦਾ। ਈਗਲ ਪਾਸ ਤੇ ਅਲ ਪਾਸੋ ਤੋਂ ਇਹਨਾਂ ਨੇ ਟੈਂਪਰੇਰੀਲੀ ਇਹਨਾਂ ਨੂੰ ਸਟਾਪ ਕੀਤਾ ਹੈਗਾ ਆ। ਸੋ ਕਹਿੰਦੇ ਵੀ 6 ਕੁੱਲ ਰੇਲ ਰੋਡ ਸਿਸਟਮਸ ਨੇ ਮੈਕਸੀਕੋ ਤੇ ਯੂਐਸ ਦੇ ਦਰਮਿਆਨ ਬਾਰਡਰਸ ਦੇ ਉੱਤੇ, ਤੇ ਪਰ ਇਹ 2 ਥਾਵਾਂ ਦੇ ਉੱਤੇ ਬੰਦ ਹੋਣ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਉਹ ਅਸਰ
ਪੈ ਸਕਦਾ ਹੈਗਾ ਆ। ਜਿੱਦਾਂ ਤੁਸੀਂ ਦੱਸਿਆ ਵੀ 12-12 ਹਜ਼ਾਰ ਤੋਂ ਵੱਧ ਲਗਾਤਾਰ ਐਵਰੀਡੇ ਜਿਹੜੇ ਉਹ ਆ ਰਹੇ ਹੈਗੇ ਆ। ਸੋ 10,000 ਯੂਨੀਅਨ ਪੈਸੀਫਿਕ ਦੀਆਂ ਜਿਹੜੀਆਂ ਰੇਲ ਕਾਰਸ ਆ ਉਹ ਹਾਲਟ ਹੋਣੀਆਂ ਦੋਨੋਂ ਪਾਸੇ। ਸੋ 10,000 ਡੱਬਿਆਂ ਦੇ ਵਿੱਚ ਕਾਫੀ ਜ਼ਿਆਦਾ ਕਈ ਤਰੀਕੇ ਦਾ ਸਮਾਨ ਹੁੰਦਾ। ਹੁਣ ਇਹ ਨਹੀਂ ਪਤਾ ਵੀ ਇਹ ਕ੍ਰਿਸਮਸ ਦੇ ਨਾਲ ਸੰਬੰਧਿਤ ਸਮਾਨ ਆ ਜਾਂ ਵੈਸੇ ਰਾ ਮਟੀਰੀਅਲ ਆ ਰਿਹਾ ਹੈ ਜਾਂ ਬਣ ਕੇ ਮਟੀਰੀਅਲ ਆ ਰਿਹਾ ਹੁੰਦਾ ਹੈ, ਇੱਧਰੋਂ ਉੱਧਰ ਨੂੰ ਜਾ ਰਿਹਾ ਆ, ਉਹਦੇ ਨਾਲ ਫਰਕ ਪੈਂਦਾ। ਮੈਕਸੀਕੋ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਗੱਡੀਆਂ ਦੇ ਪਲਾਂਟ ਹੈਗੇ ਆ, ਜਿੱਥੋਂ ਮੈਨੂਫੈਕਚਰ ਹੋ ਕੇ ਸਮਾਨ ਇੱਧਰ ਨੂੰ ਆਉਂਦਾ ਆ ਤੇ ਜਾਂ ਇੱਧਰੋਂ ਮਟੀਰੀਅਲ ਉੱਧਰ ਜਾਂਦਾ ਆ, ਉਹਨਾਂ ਚੀਜ਼ਾਂ ਨੂੰ ਜਿਹੜਾ ਉਹ ਬਣਨ ਦੇ ਲਈ। ਸੋ ਉਸ ਉੱਤੇ ਵੀ ਜਿਹੜਾ ਕਹਿੰਦੇ ਅਸਰ ਜਿਹੜਾ ਆ ਉਹ ਪੈ ਸਕਦਾ ਹੈਗਾ ਆ। ਇਹ ਅਕਸਰ ਕਹਿੰਦੇ ਵੀ ਦੇਖਿਆ ਗਿਆ ਆ ਵੀ ਜਿਹੜੇ ਕਈ ਮਾਈਗਰੈਂਟਸ ਆ ਉਹ ਰੇਲ ਰੋਡ ਦੇ ਉੱਤੇ ਰੇਲ ਗੱਡੀਆਂ ਦੇ ਵਿੱਚ ਚੜ੍ਹ ਕੇ ਵੀ ਅਮਰੀਕਾ 'ਚ ਦਾਖਲ ਹੋਣ ਦੀ ਇਸ ਦੇ ਜ਼ਰੀਏ ਕੋਸ਼ਿਸ਼ ਜਿਹੜੀ ਉਹ ਕਰਦੇ ਰਹੇ ਆ। ਉਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀਡੀਓਜ਼ ਆ ਉਹ ਅਕਸਰ ਆਪਾਂ ਆਨਲਾਈਨ ਦੇਖੀਆਂ ਹੋਣਗੀਆਂ। ਸੋ ਪਰ ਇਹ ਆ ਵੀ ਇਹ ਮੁੱਦਾ ਇਸ ਟਾਈਮ ਪੂਰੀ ਤਰ੍ਹਾਂ ਗਰਮਾਇਆ ਪਿਆ ਹੈ।